ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨੂੰ ਮਿਲ ਕੇ ਅੱਜ ਦੀਆਂ ਅਹਿਮ ਖਬਰਾਂ ਉੱਪਰ ਉਹਨਾਂ ਦੇ ਵਿਚਾਰ ਸੁਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 13 ਦਸੰਬਰ 2017 30 ਮੱਘਰ ਨਾਨਕ ਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸਦੀਏ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਸਿੰਗ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਚਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ ਜੀ। ਡਾਕਟਰ ਸਾਹਿਬ, ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਦੇ ਪਹਿਲੇ ਇਸ਼ੂ ਦੀ। ਕੀ ਤੁਹਾਡੇ ਵਿਚਾਰ ਨੇ? ਦੇਖੋ, ਕੱਲ ਅਸੀਂ ਭਾਰਤ ਦੀ ਜੁਡੀਸ਼ਰੀ, ਸੁਪਰੀਮ ਕੋਰਟ ਖਾਸ ਤੌਰ ਤੇ ਉਸ ਦੇ ਉੱਤੇ ਫੋਕਸ ਰੱਖ ਕੇ ਗੱਲਬਾਤ ਕੀਤੀ ਸੀ ਜੀ ਕਿ ਕਿਵੇਂ ਜਿਨ੍ਹਾਂ ਨੂੰ ਨਿਆਂ ਮੂਰਤੀ ਕਿਹਾ ਜਾਂਦਾ ਹੈ, ਇਨਸਾਫ ਦੇਣ ਵਾਲੇ, ਅੱਜ ਕਿਵੇਂ ਉਹ ਕਰਪਟ ਵੀ ਹੋ ਚੁੱਕੇ ਨੇ ਤੇ ਕਿਵੇਂ ਹਿੰਦੂਤਵਾ ਦਾ ਜਿਹੜਾ ਰੰਗ ਹੈ ਉਹ ਉਹਨਾਂ ਨੂੰ ਇੰਨਾ ਗੂੜਾ ਚੜਿਆ ਹੋਇਆ ਕਿ ਉਹ ਹੁਣ ਹਰ ਕੇਸ ਨੂੰ, ਹਰ ਇਸ਼ੂ ਨੂੰ ਉਸ ਹਿੰਦੂਤਵਾ ਦੀ ਅੱਖ ਦੇ ਨਾਲ ਹੀ ਦੇਖਦੇ ਨੇ ਜੀ। ਉਹ ਸਾਡੇ ਸੈਗਮੈਂਟ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਔਰ ਬਹੁਤ ਸਾਰਿਆਂ ਨੇ ਆਪਣੇ ਕਾਮੈਂਟਸ ਔਰ ਲਿਖਤਾਂ ਦੇ ਵਿੱਚ ਇਹ ਕਿਹਾ ਕਿ ਜਿਵੇਂ ਫੈਕਟਸ ਕੋਟ ਕੀਤੇ ਗਏ ਨੇ ਵੀ ਕੋਈ ਵੀ ਜਿਹੜਾ ਐਨਮੀ ਵੀ ਆ ਉਹ ਵੀ ਇਹਨੂੰ ਚੈਲੰਜ ਨਹੀਂ ਕਰ ਸਕਦਾ। ਔਰ ਇਹੀ ਕਾਰਨ ਸੀ ਕਿ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਜਿਨ੍ਹਾਂ ਨੇ ਆਪਣਾ ਟਾਈਟਲ ਵਾਪਸ ਕਰਦਿਆਂ ਕਿਹਾ ਕਿ ਵੀ ਮੈਂ ਜਿਹੜਾ ਹੁਣ ਇਸ ਪ੍ਰੋਫੈਸ਼ਨ ਨੂੰ ਹੀ ਅਲਵਿਦਾ ਕਹਿ ਰਿਹਾ, ਕਿਉਂਕਿ ਇਹਦੇ 'ਚ ਕੋਈ ਆਨਰ ਨਹੀਂ ਰਹਿ ਗਿਆ ਔਰ ਅਦਾਲਤ ਜੇ ਤੁਸੀਂ ਸੱਚ ਦੀ ਗੱਲ ਕਰਦੇ ਹੋ ਤਾਂ ਤੁਸੀਂ ਡਿਸਆਨਰ ਹੁੰਦੇ ਹੋ। ਬਿਲਕੁਲ। ਅੱਜ ਜਿਹੜਾ ਸਾਡਾ ਓਪਨਿੰਗ ਇਸ਼ੂ ਹੈ ਉਹ ਹੋਰ ਵੀ ਟ੍ਰੈਜਿਕ ਹੈ, ਭਾਵੇਂ ਪੁਆਇੰਟ ਆਊਟ ਉਹ ਉਸੇ ਜੁਡੀਸ਼ਰੀ ਨੂੰ ਕਰਦਾ ਹੈ, ਪਰ ਇਹ ਇਸ ਹੱਦ ਤੱਕ ਟ੍ਰੈਜਿਕ ਹੈ ਕਿ ਜੇ ਅਸੀਂ ਇਸ ਸਾਰੇ ਦੌਰ ਦੇ ਨਾਲ, ਕਿਉਂਕਿ ਜਿਹੜਾ ਕੱਲ ਦਾ ਸਬੰਧ ਸੀ, ਕੱਲ ਵਾਲੇ ਵਿਸ਼ੇ ਦਾ, ਉਹ ਮੁੱਖ ਤੌਰ ਦੇ ਉੱਤੇ ਉਹਨਾਂ NGOs ਦਾ ਜਿਹੜੇ ਕਿ ਪੰਜਾਬ ਨਾਲ ਸਿੱਧੇ ਤੌਰ ਤੇ ਕੋਈ ਰਿਲੇਟਡ ਗੱਲ ਨਹੀਂ ਸੀ, ਲੇਕਿਨ ਇਹਦੇ ਬਾਵਜੂਦ ਇਹ ਨਜ਼ਰ ਆ ਰਿਹਾ ਸੀ ਕਿ ਉਹ ਇਸ਼ੂ ਕਿਸੇ ਜਿਹੜਾ ਫਸਟ ਇਨਫੋਰਮੇਸ਼ਨ ਰਿਪੋਰਟ ਨੂੰ ਅਨਡੂ ਕਰਨ ਦਾ ਹੋਏ ਜਾਂ ਜਿਹੜਾ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਕੋਈ ਜਾਣਕਾਰੀ ਲੈ ਕੇ ਕਿਸੇ ਸਿਸਟਮ ਨੂੰ ਚੈਲੰਜ ਕਰਨ ਦੀ ਗੱਲ ਹੋਏ, ਜਾਂ ਈਵਨ ਜੁਡੀਸ਼ਰੀ ਦੇ ਵਿੱਚ ਕਿਸ ਹੱਦ ਤੱਕ ਕਰਪਸ਼ਨ ਹੈ ਜੀ ਉਹਨੂੰ ਲੈ ਕੇ ਗੱਲ ਚੈਲੰਜ ਕਰਨ ਦੀ ਹੋਏ, ਜਾਂ ਬਾਬਰੀ ਮਸਜਿਦ ਦੇ ਮਾਮਲੇ 'ਚ ਜਿਵੇਂ ਕੇਸ ਇਹਨਾਂ ਨੇ ਸ਼ੁਰੂ ਕਰਨਾ ਤਾਂ ਕਿ 2019 ਦੀਆਂ ਚੋਣਾਂ 'ਚ ਬੀਜੇਪੀ ਨੂੰ ਉਸ ਦਾ ਫਾਇਦਾ ਦਿੱਤਾ ਜਾ ਸਕੇ, ਜੇ ਉਹਨੂੰ ਡੈਫਰ ਕਰਨ ਦੀ ਗੱਲ ਕਪਿਲ ਸਿੱਬਲ ਨੇ ਕੀਤੀ ਤੇ ਜਿਹੋ ਜਿਹਾ ਵਰਤਾਰਾ ਸੁਪਰੀਮ ਕੋਰਟ ਦਾ ਸੀ ਇਹ ਹੋਏ। ਪਰ ਇਹਨਾਂ ਸਾਰਿਆਂ ਦਾ ਹੀ ਜਿਹੜਾ ਪੰਜਾਬ ਨਾਲ ਸਿੱਧਾ ਕੋਈ ਸਬੰਧ ਨਹੀਂ ਸੀ, ਹਾਲਾਂਕਿ ਇਹ ਰਿਫਲੈਕਟ ਕਰਦਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕਿਸ ਕਿਸਮ ਦਾ ਜਿਹੜਾ ਅੱਜ ਪੈਕ ਆਫ ਜੱਜਿਸ ਬੈਠੇ ਨੇ ਜੀ। ਪਰ ਅੱਜ ਜਿਹੜਾ ਇਹ ਓਪਨਿੰਗ ਇਸ਼ੂ ਹੈ ਇਹ ਪੰਜਾਬ ਦੇ ਉਸ ਦੌਰ ਵੱਲ ਜਿਹੜਾ ਕਿ 1984 ਤੋਂ ਇੱਕਦਮ ਬਾਅਦ 1984 'ਚ ਸ਼ੁਰੂ ਹੋਇਆ, ਹਾਲਾਂਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ ਤਾਂ 81 82 ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਜੀ। ਔਰ ਪਹਿਲਾਂ ਇਸ ਕਿਸਮ ਦਾ ਟਾਰਚਰ ਕਰਕੇ ਜਿਹੜਾ ਮਾਰਨ ਦਾ ਔਰ ਉਸ ਨੂੰ ਹਾਈਲਾਈਟ ਕਰਦੇ ਆ ਉਹ ਖਲਚੀਆਂ ਚੋਂ ਜਦੋਂ ਕਿ ਭਾਈ ਕੁਲਵੰਤ ਸਿੰਘ ਨਾਗੋਕੇ ਆਪਣਾ ਟਰੈਕਟਰ ਬਣਵਾਉਣ ਉੱਥੇ ਆਏ ਸੀ, ਉਹਨਾਂ ਨੂੰ ਚੁੱਕਿਆ ਔਰ ਇਹ ਦਰਬਾਰਾ ਸਿੰਘ ਦੀ ਸਰਕਾਰ ਸੀ, ਉਸ ਦੇ ਨਾਲ ਸ਼ੁਰੂਆਤ ਹੁੰਦੀ ਹੈ ਜੀ। ਫਿਰ ਅਸੀਂ ਦੇਖਦੇ ਹਾਂ ਵੀ ਈਵਨ ਉਸ ਦੌਰ ਦੇ ਵਿੱਚ ਹੀ 82 ਤੋਂ 84 ਤੱਕ ਦੇ ਦੌਰ 'ਚ ਮਾਰ ਕੇ ਲਾਸ਼ਾਂ ਨਹਿਰਾਂ ਦੇ ਵਿੱਚ ਸੁੱਟਣ ਦੀ ਗੱਲ ਦਾ ਸਬੂਤ ਸੀ ਕਿ ਰਾਜਸਥਾਨ ਸਰਕਾਰ ਨੇ ਪੰਜਾਬ ਗਵਰਨਮੈਂਟ ਦੇ ਕੋਲ ਇਹ ਪ੍ਰੋਟੈਸਟ ਕੀਤਾ ਸੀ ਕਿ ਵੀ ਇੰਨੀਆਂ ਐਵਰੇਜ ਲਾਸ਼ਾਂ ਜਿਹੜੀਆਂ ਕਿ ਸਾਡੇ ਰਾਜਸਥਾਨ ਨਹਿਰ ਜਿਹੜੀ ਰਾਜਸਥਾਨ 'ਚ ਆ ਕੇ ਐਂਟਰ ਕਰਦੀ ਹੈ, ਉਹਨੂੰ ਹੁਣ ਇੰਦਰਾ ਗਾਂਧੀ ਕੈਨਾਲ ਕਹਿੰਦੇ ਨੇ, ਉਸ ਤਰ੍ਹਾਂ ਹੀ ਆ ਰਹੀਆਂ ਔਰ ਸਾਨੂੰ
ਇੱਕ ਲਾਸ਼ ਕ੍ਰੀਮੇਟ ਕਰਨ ਦੇ ਉੱਤੇ ਇੰਨਾ ਖਰਚ ਆਉਂਦਾ ਹੈ, ਔਰ ਇਹ ਹੁਣ ਗਿਣਤੀ ਇੰਨੀ ਵੱਧ ਗਈ ਹੈ ਔਰ ਸਾਨੂੰ ਖਰਚ ਵਾਧੂ ਦਿੱਤਾ ਜਾਏ। ਸੋ ਉਹਦੇ ਨਾਲ ਗੱਲ ਸ਼ੁਰੂ ਹੋਈ ਸੀ ਕਿ ਵੀ ਇਹ ਕਿਹਦੀਆਂ ਲਾਸ਼ਾਂ ਨੇ, ਔਰ ਜ਼ਾਹਰ ਹੈ ਕਿ ਨੌਜਵਾਨ ਸਿੱਖ ਨੌਜਵਾਨ ਪਿੰਡਾਂ ਚੋਂ ਗਾਇਬ ਹੋ ਰਹੇ ਸਨ। 84 ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਦਰਬਾਰ ਸਾਹਿਬ ਤੇ ਹਮਲਾ, ਔਰ ਉਸ ਤੋਂ ਫੌਰਨ ਬਾਅਦ ਪੰਜਾਬ ਦੇ 12-13 ਹਜ਼ਾਰ ਪਿੰਡਾਂ ਦੇ ਵਿੱਚ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ ਫਿਰ ਨੌਜਵਾਨਾਂ ਦਾ ਗਾਇਬ ਹੋਣਾ, ਉਹਨਾਂ ਨੂੰ ਚੁੱਕਣਾ, ਘਰਾਂ ਚੋਂ ਲੈ ਜਾਣਾ, ਝੂਠੇ ਪੁਲਿਸ ਮੁਕਾਬਲੇ ਬਣਾ ਕੇ ਐਲੀਮੀਨੇਟ ਕਰ ਦੇਣਾ, ਔਰ ਉਹ ਨਹਿਰਾਂ 'ਚ ਰੋੜ ਦੇਣ, ਇਲੀਗਲੀ ਬਰਨ ਕਰ ਦੇਣ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਡਿਸਟਰੋਏ ਕਰਨ, ਇਹ ਬਰਾਬਰ ਜਿਹੜਾ ਜਾਰੀ ਰਿਹਾ ਸਿਲਸਿਲਾ। ਔਰ ਇਹ ਉਹ ਦੌਰ ਸੀ ਕਿ ਪੰਜਾਬ ਦੇ ਵਿੱਚ ਫਿਰ ਇਹ ਜਿਹੜਾ 84 ਦੇ ਵਿੱਚ ਖਾਸ ਤੌਰ ਤੇ ਜਿਹੜਾ ਸਿਲਸਿਲਾ ਪੂਰੇ ਨਿਯਮਬੱਧ ਤਰੀਕੇ ਦੇ ਨਾਲ ਸੈਂਟਰਲ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਸੁਪਰਵਿਜ਼ਨ ਥੱਲੇ ਸ਼ੁਰੂ ਹੋਇਆ, ਉਹ 1995 ਤੱਕ ਜਾਰੀ ਰਿਹਾ ਜੀ। ਔਰ 1995 ਚ ਅਸੀਂ ਦੇਖਦੇ ਹਾਂ ਕਿ ਇਸ ਲੈਵਲ ਦਾ ਜਿਹੜਾ ਖਾਸ ਕੇਸ ਜਿਹਨੇ ਦੁਨੀਆ ਭਰ ਦਾ ਧਿਆਨ ਖਿੱਚਿਆ, ਉਹ ਸਰਦਾਰ ਜਸਵੰਤ ਸਿੰਘ ਖਾਲੜਾ ਸਨ, ਜਿਨ੍ਹਾਂ ਨੂੰ ਜਿਸ ਅੰਦਾਜ਼ ਦੇ ਵਿੱਚ 6 ਸਤੰਬਰ 1995 ਨੂੰ ਚੁੱਕ ਕੇ ਘਰੋਂ ਜਿਹੜਾ ਉਹ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ, ਉਹਦਾ ਜ਼ਿਕਰ ਅਸੀਂ ਕਰਦੇ ਹਾਂ ਅਕਸਰ। ਹੁਣ ਇਸ ਦੌਰ ਦੇ ਵਿੱਚ ਜਿਹੜਾ ਪੈਕ ਆਫ ਕ੍ਰਿਮੀਨਲ ਆਫੀਸਰਸ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੱਡੇ ਪੈਮਾਨੇ ਤੇ ਐਸਪੀ ਹੁੰਦੇ ਆ, ਐਸਐਸਪੀ ਹੁੰਦੇ ਆ, ਉਹਦੇ ਨਾਲ ਉਹਨਾਂ ਦੀਆਂ ਪ੍ਰਮੋਸ਼ਨਸ ਵੀ ਹੁੰਦੀਆਂ ਗਈਆਂ, ਡੀਆਈਜੀ ਡੀਜੀ ਤੱਕ ਪਹੁੰਚੇ। ਉਹਨਾਂ ਦੇ ਵਿੱਚ ਜਿਹੜੇ ਬਹੁਤ ਨਟੋਰੀਅਸ ਨਾਂ ਸੀ, ਹਾਲਾਂ ਉਹਨਾਂ ਦੇ ਉੱਪਰ ਡੀਜੀਪੀ ਰਬੈਰੋ ਤੋਂ ਲੈ ਕੇ ਫਾਈਨਲੀ ਬੁਚੜ ਆਫ ਪੰਜਾਬ ਕੇਪੀ ਗਿੱਲ ਤੱਕ ਦਾ ਇਤਿਹਾਸ ਹੈ। ਲੇਕਿਨ ਜਿਹੜੇ ਲੋਅਰ ਲੈਵਲ ਤੋਂ ਡਾਇਰੈਕਟ ਆਈਪੀਐਸ ਆਏ, ਔਰ ਇੱਕ ਤਾਂ ਲੋਅਰ ਲੈਵਲ ਦੇ ਨੇ ਸਵਰਨੇ ਘੋਟਨੇ ਵਰਗੇ ਜਿਹੜੇ ਲੋਕਲ ਲੈਵਲ ਤੋਂ ਐਸਪੀ ਐਸਐਸਪੀ ਤੱਕ ਪਹੁੰਚੇ, ਉਹਨਾਂ ਦੀ ਕੁਆਲੀਫਿਕੇਸ਼ਨ ਹੀ ਸੀ ਕਿ ਉਹਨਾਂ ਨੇ ਕਿੰਨੇ ਮੁੰਡੇ ਮਾਰਨੇ ਨੇ ਤੇ ਉਹਨਾਂ ਨੂੰ ਕਿਹੜਾ ਰੈਂਕ ਮਿਲੇਗਾ। ਪਰ ਜਿਹੜੇ ਡਾਇਰੈਕਟ ਆਈਪੀਐਸ ਦੇ ਤੌਰ ਦੇ ਉੱਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੱਡੇ ਪੈਮਾਨੇ ਤੇ ਕਿਲਿੰਗਸ ਕੀਤੀਆਂ, ਉਹਨਾਂ ਦੇ ਵਿੱਚ ਇਜ਼ਹਾਰ ਆਲਮ, ਸੁਮੇਧ ਸੈਣੀ, ਸੁਰੇਸ਼ ਅਰੋੜਾ, ਚਟੋਪਾਧਿਆਏ, ਸੁਰਜੀਤ ਗਰੇਵਾਲ, ਇਹ ਜਿਹੜੇ ਨਾਂ ਇਮੀਡੀਏਟਲੀ ਮੇਰੇ ਸਾਹਮਣੇ, ਔਰ ਸਵਰਨ ਜਿਹੜਾ ਅਜੀਤ ਸੰਧੂ, ਇਹ ਸਾਰੇ ਇਸ ਲੈਵਲ ਦੇ ਬੰਦੇ ਸਨ। ਔਰ ਇਹਦੇ ਵਿੱਚ ਖਾਸ ਤੌਰ ਤੇ ਸੁਮੇਧ ਸੈਣੀ ਜਿਹੜਾ ਅੱਜ ਡਾਇਰੈਕਟਰ ਜਨਰਲ ਪੁਲਿਸ ਵਿਜੀਲੈਂਸ ਹੈ, ਔਰ ਉਸ ਤੋਂ ਪਹਿਲਾਂ ਡਾਇਰੈਕਟਰ ਜਨਰਲ ਪੁਲਿਸ ਰਿਹਾ, ਹੁਣ ਦਾ ਡਾਇਰੈਕਟਰ ਜਨਰਲ ਪੁਲਿਸ ਸੁਰੇਸ਼ ਅਰੋੜਾ ਜਿਹੜਾ ਲਗਾਤਾਰਤਾ ਨਾਲ, ਔਰ ਇਹ ਦੋਨੋਂ ਹੀ ਸੁਮੇਧ ਸੇ ਇਜ਼ਹਾਰ ਆਲਮ ਨੇ ਅੰਮ੍ਰਿਤਸਰ ਦੇ ਐਸਐਸਪੀ ਹੁੰਦੇ ਆ, ਔਰ ਸੁਰੇਸ਼ ਅਰੋੜਾ ਜਿਹੜਾ ਡੀਜੀਪੀ ਹੈ ਅੰਮ੍ਰਿਤਸਰ ਵੀ ਰਿਹਾ ਔਰ ਗੁਰਦਾਸਪੁਰ ਵੀ ਰਿਹਾ। ਫਿਰ ਅਸੀਂ ਦੇਖਦੇ ਹਾਂ ਕੁਝ ਜਿਹੜੇ ਮਾਰੇ ਵੀ ਗਏ, ਗੋਬਿੰਦ ਰਾਮ ਔਰ ਇਸ ਕਿਸਮ ਦੇ ਲੋਕ। ਔਰ ਇਹ ਸੁਮੇਧ ਸੈਣੀ ਜਿਹੜਾ ਕਿ ਐਸਐਸਪੀ ਲੁਧਿਆਣੇ ਰਿਹਾ, ਇਹਨੇ ਲੁਧਿਆਣੇ ਹੁੰਦੇ ਆ ਬਹੁਤ ਸਾਰੇ ਜਿਹੜੇ ਸਿੱਖ ਨੌਜਵਾਨ ਮਾਰੇ, ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਅਜੀਤ ਪਾਲ ਜਿਹੜੇ ਖਾਸ ਤੌਰ ਤੇ ਜਿਹਨੂੰ ਉਹਨਾਂ ਨੇ ਖੁਦ ਟਾਰਚਰ ਕਰਕੇ ਇਹਨੇ ਸੈਣੀ ਨੇ ਮਾਰੇ, ਔਰ ਹੋਰ ਵੀ ਬਹੁਤ ਸਾਰੇ ਇਹ ਸਾਰੇ ਚ। ਔਰ ਲੇਟੈਸਟ ਕਿਲਿੰਗ ਜਿਹੜੀ ਸੁਮੇਧ ਸੈਣੀ ਦੇ ਖਾਤੇ 'ਚ ਹੈ, ਬਾਦਲ ਰਜੀਮ ਦੇ ਵਿੱਚ ਇਸ ਦੇ ਡਾਇਰੈਕਟਰ ਜਨਰਲ ਪੁਲਿਸ ਹੁੰਦੇ ਆ ਜਦੋਂ ਕਿ ਬਰਗਾੜੀ ਕਾਂਡ ਵਾਪਰਦਾ, ਔਰ ਬਹਿਬਲ ਕਲਾਂ ਦੇ ਵਿੱਚ ਹਜ਼ਾਰਾਂ ਸਿੱਖ ਪੀਸਫੁਲੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ, ਔਰ ਇਹਨੇ ਬੀਇੰਗ ਡਾਇਰੈਕਟਰ ਜਨਰਲ ਪੁਲਿਸ ਜਿਹੜਾ ਆਰਡਰ ਕੀਤਾ ਚਰਨਜੀਤ ਸ਼ਰਮਾ ਜਿਹੜਾ ਐਸਪੀ ਸੀ, ਔਰ ਮੌਕੇ ਦੇ ਉੱਤੇ ਗੋਲੀ ਚਲਾ ਕੇ 2 ਸਿੰਘਾਂ ਨੂੰ, ਭਾਈ ਗੁਰਜੋਤ ਸਿੰਘ ਔਰ ਭਾਈ ਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕੀਤਾ ਗਿਆ, ਔਰ ਦਰਜਨਾਂ ਜਿਹੜੇ ਨੇ ਜ਼ਖਮੀ ਹੋਏ। ਔਰ ਉਸ ਦੇ ਉੱਤੇ ਕਮਿਸ਼ਨ ਬੈਠ ਰਹੇ ਨੇ, ਹੁਣ ਰਣਜੀਤ ਸਿੰਘ ਕਮਿਸ਼ਨ ਬੈਠਾ ਹੈ, ਪਹਿਲਾਂ ਕੋਈ ਹੋਰ ਸੀ। ਔਰ ਇਸ ਦੇ ਉੱਤੇ ਈਵਨ ਜਸਟਿਸ ਜਿਹੜੇ ਮਾਰਕੰਡੇ ਜਿਹੜਾ ਹੈ ਉਸਨੇ ਇਸ ਦੇ ਉੱਤੇ ਆਪਣਾ ਦਿੱਤੀ ਹੈ ਰਿਪੋਰਟ, ਜਿਹਨੂੰ ਕਿ ਪੰਜਾਬ ਦੇ ਡਿਫਰੈਂਟ ਹਿਊਮਨ ਰਾਈਟਸ ਗਰੁੱਪਸ ਨੇ ਸਿੱਧੇ ਤੌਰ ਦੇ ਉੱਤੇ ਉਂਗਲੀ ਜਿਹੜੀ ਹੈ ਪੁਲਿਸ ਦੇ ਉੱਚ ਪ੍ਰਸ਼ਾਸਨ ਔਰ ਉਹਨੂੰ ਕਵਰ ਕਰਨ ਦੇ ਲਈ ਪੋਲੀਟੀਕਲ ਜ਼ਾਹਰ ਹੈ, ਪੋਲੀਟੀਕਲੀ ਬਾਦਲ ਹੈ, ਔਰ ਪ੍ਰਸ਼ਾਸਨ ਪੁਲਿਸ ਦਾ ਸੁਮੇਧ ਸੈਣੀ ਸੀ। ਇਹੀ ਸੁਮੇਧ ਸੈਣੀ ਹੈ ਜਿਹਨੇ ਜਦੋਂ ਰਾਜੋਆਣਾ ਦੀ ਫਾਂਸੀ ਨੂੰ ਲੈ ਕੇ 2012 ਦੇ ਵਿੱਚ ਗੁਰਦਾਸਪੁਰ ਦੇ ਵਿੱਚ ਇੰਜੀਨੀਅਰਿੰਗ ਕਾਲਜ ਦੇ ਸਟੂਡੈਂਟਸ ਔਰ ਬਾਕੀਆਂ ਨੇ ਪੀਸਫੁਲ ਪ੍ਰੋਟੈਸਟ ਕੀਤਾ, ਤੇ ਇਹਦੀ ਹੁਕਮਾਂ ਥੱਲੇ ਜਸਪਾਲ ਸਿੰਘ ਸ਼ਹੀਦ ਕਰ ਦਿੱਤੇ ਗਏ, ਔਰ ਕੋਈ ਜਿਹੜਾ ਅੱਜ ਤੱਕ ਵੀ ਉਸ ਦਾ ਲਈ ਕਿਸੇ ਨੂੰ ਸਜ਼ਾ ਯਾਫਤਾ ਨਹੀਂ ਕੀਤਾ ਗਿਆ। ਪਰ ਜਿਹੜਾ ਕੇਸ ਅੱਜ ਸਾਰੇ ਮੀਡੀਆ ਦੇ ਵਿੱਚ ਵੀ, ਔਰ ਜਦੋਂ ਟ੍ਰਿਬਿਊਨ ਵਰਗਾ ਅਖਬਾਰ ਜਿਹੜੇ ਇਹ ਸਾਰੇ ਉਸ ਸ਼੍ਰੇਣੀ ਚ ਆਉਂਦੇ ਅਖਬਾਰ ਨੇ ਜਿਨ੍ਹਾਂ ਨੇ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋ ਰਹੀ ਸੀ ਉਦੋਂ
ਰਾਦਰ ਨਸਲਕੁਸ਼ੀ ਕਰਨ ਵਾਲਿਆਂ ਦੀ ਪਿੱਠ ਠੋਕੀ ਸੀ, ਕਿਉਂਕਿ ਉਹ ਸਮਝਦੇ ਸੀ ਕਿ ਇਹ ਲਾ ਐਂਡ ਆਰਡਰ ਪ੍ਰੋਬਲਮ ਨੂੰ ਦੇ ਤੌਰ ਤੇ ਉਹ ਪ੍ਰਚਾਰਦੇ ਸੀ। ਸਮਝਦੇ ਤਾਂ ਚੰਗੀ ਤਰ੍ਹਾਂ ਸੀ ਵੀ ਇਹ ਗੱਲ ਕੀ ਹੈ ਜੀ, ਔਰ ਉਹ ਸਾਰੀ ਪੰਜਾਬ ਦੀ ਸਮੱਸਿਆ ਨੂੰ ਦਹਿਸ਼ਤਗਰਦੀ ਦੇ ਐਨਕ ਨਾਲ ਹੀ ਦੇਖਦੇ ਸੀ। ਪਰ ਜ਼ਾਹਰ ਹੈ ਕਿ ਵੀ ਜਦੋਂ ਤੁਸੀਂ ਕਿਸੇ ਨੂੰ ਜੇ ਤੁਸੀਂ ਬੁਲੀ ਰੱਖਿਆ ਔਰ ਉਹਨੇ ਫੜਨੀ ਹੈ ਲੱਤ ਕਿਸੇ ਦੀ ਕੱਟਣਾ, ਤੇ ਉਹ ਲੱਤ ਕੱਲ ਨੂੰ ਤੁਹਾਡੇ ਰਿਸ਼ਤੇਦਾਰ ਦੀ ਵੀ ਹੋ ਸਕਦੀ ਹੈ। ਕੱਲ ਨੂੰ ਕੋਈ ਦਿਨ ਆਏਗਾ ਸ਼ਾਇਦ ਤੁਹਾਡੀ ਵੀ ਉਹ ਲੱਤ ਫੜ ਲੈ ਜਿਹਨੂੰ ਤੁਸੀਂ ਜਿਸ ਕੰਮ ਲਈ ਰੱਖਿਆ ਹੋਇਆ। ਸੋ ਇਹਨਾਂ ਜਿਹੜੇ ਇਹ ਜ਼ਾਲਮ ਜ਼ਾਬਰ ਕਿਸਮ ਦੇ ਜਿਨ੍ਹਾਂ ਨੇ ਕਾਨੂੰਨ ਆਪਣੇ ਹੱਥਾਂ 'ਚ ਲੈ ਕੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਕੀਤੀਆਂ, ਇਹਨਾਂ ਦੇ ਹੌਸਲੇ ਇਸ ਹੱਦ ਤੱਕ ਵੱਧ ਗਏ ਕਿ ਇਹਨਾਂ ਨੇ ਫਿਰ ਜਿਹੜੇ ਇਹਨਾਂ ਦੇ ਘਰੇਲੂ ਝਗੜੇ ਵੀ ਸਨ ਜਾਂ ਲਾਗ ਡਾਟ ਵਾਲੇ ਵੀ ਸਨ ਜਾਂ ਕਈਆਂ ਨੇ ਈਵਨ ਪੈਸੇ ਬਣਾਉਣ ਦੀ ਖਾਤਰ ਫਿਰ ਇਹਨਾਂ ਨੇ ਬਹੁਤ ਕੁਛ ਕੀਤਾ ਜਿਹੜਾ ਕਿ ਕੁਛ ਨੂੰ ਏਜੰਸੀਆਂ ਨੇ ਲੁਕੋਇਆ, ਕੁਛ ਲੁਕ ਨਹੀਂ ਸਕਿਆ ਜੀ, ਔਰ ਕੁਛ ਜਿਹੜਾ ਉਹ ਹੌਲੀ ਹੌਲੀ ਹੁਣ ਬਾਹਰ ਆ ਰਿਹਾ। ਸੋ ਇਹ ਜਦੋਂ ਸੁਮੇਧ ਸੈਣੀ SSP ਲੁਧਿਆਣਾ ਸੀ, ਇਸ ਦਾ ਕੋਈ ਪਰਿਵਾਰਕ ਝਗੜਾ ਉੱਥੇ ਹੀ ਬਹੁਤ ਵੱਡੀ ਜਿਹੜੀਆਂ ਨੇ ਸੈਣੀ ਮੋਟਰਸ ਦੇ ਨਾਂ ਥੱਲੇ ਲੁਧਿਆਣੇ ਦੇ ਵਿੱਚ ਇੱਕ ਵੱਡੇ ਕੰਮਕਾਰ ਵਾਲਾ ਘਰਾਨਾ ਸੀ, ਸੈਣੀ ਪਰਿਵਾਰ ਹੀ ਸੀ ਉਹ ਵੀ, ਉਹਨਾਂ ਦੇ ਨਾਲ ਇਹਦਾ ਕੋਈ ਰਿਸ਼ਤੇਦਾਰਾਨਾ ਕੋਈ ਝਗੜਾ ਸੀ। ਔਰ ਇਹ ਜਿਹੜੀ ਸੈਣੀ ਮੋਟਰ ਜਿਹੜੇ ਆਪਣੇ ਆਪ ਦੇ ਵਿੱਚ ਬੜਾ ਰੈਪੂਟੇਸ਼ਨ ਰੱਖਦੇ ਸੀ, ਇਹ ਭਰਾ ਜਿਨ੍ਹਾਂ ਦੇ ਵਿੱਚ ਇੱਕ ਭਰਾ ਆਸ਼ੀਸ਼ ਔਰ ਇੱਕ ਜਿਹੜਾ ਵਿਨੋਦ ਕੁਮਾਰ ਜੀ, ਔਰ ਇਹਨਾਂ ਦਾ ਮਾਂ, ਔਰ ਬੜਾ ਖੁਸ਼ੀ ਇਹ ਰਹਿੰਦੇ। ਔਰ ਇਹਨੇ ਫਿਰ ਸੁਮੇਧ ਸੈਣੀ ਨੇ ਕਿਵੇਂ ਆਪਣੀ ਤਾਕਤ ਦਾ ਮਿਸਯੂਜ਼ ਕਰਦਿਆਂ ਇਸ ਪਰਿਵਾਰ ਨੂੰ, ਜਿਨ੍ਹਾਂ ਦੀ ਮਾਂ ਅਮਰ ਕੌਰ ਅੱਜ 100 ਸਾਲ ਦੀ ਉਮਰ 'ਚ ਉਹਨੇ ਚੜ੍ਹਾਈ ਕੀਤੀ ਹੈ, ਔਰ ਇਹ ਸਾਰੀ ਕਹਾਣੀ ਉਸ ਮਾਂ ਦੇ ਕਿਵੇਂ ਪੁੱਤਰ ਜਵਾਈ ਡਰਾਈਵਰ ਉਹਨੂੰ ਚੁੱਕ ਕੇ ਸੁਮੇਧ ਸੈਣੀ ਨੇ ਮਾਰਿਆ, ਔਰ ਕਿਵੇਂ ਇਹਨਾਂ 24 ਸਾਲਾਂ ਦੇ ਵਿੱਚ ਇਸ ਮਾਤਾ ਨੇ ਇੱਕ ਕੋਰਟ ਤੋਂ ਦੂਜੇ ਤੱਕ CBI ਸਪੈਸ਼ਲ ਕੋਰਟ ਸੁਪਰੀਮ ਕੋਰਟ ਤੱਕ ਲੜਾਈ ਲੜੀ ਔਰ ਅੱਜ ਉਸ ਮਾਂ ਦੀ ਮੌਤ ਹੋਈ ਹੈ। ਪਰ 24 ਸਾਲ ਇਹਦੇ ਬਾਵਜੂਦ ਐਫਲੂਐਂਟ ਫੈਮਿਲੀ, ਇਹਦੇ ਬਾਵਜੂਦ ਇਹਨਾਂ ਤਿੰਨਾਂ ਦੇ ਮਾਰੇ ਜਾਣ ਦੇ ਕੁਝ ਦਿਨਾਂ ਦੇ ਵਿੱਚ ਹੀ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ CBI ਇਨਕੁਆਇਰੀ ਮਾਰ ਕਰ ਦਿੱਤੀ ਜੀ, ਕੁਛ ਨਹੀਂ ਬਣਿਆ ਹੈ ਕਿਉਂਕਿ ਇਹ ਸੁਮੇਧ ਸੈਣੀ ਬਲੂ ਆਈਡ ਬॉय ਏਜੰਸੀਆਂ ਦਾ, ਜਿਹਨੇ ਸਿੱਖਾਂ ਦੀ ਇੱਕ ਪੂਰੀ ਨਸਲ ਮਾਰ ਮੁਕਾਉਣ ਦੇ ਵਿੱਚ ਅਹਿਮ ਰੋਲ ਅਦਾ ਕੀਤਾ, ਉਹਨੂੰ ਉਹਨਾਂ ਨੇ ਹਰ ਹਾਲਤ ਦੇ ਵਿੱਚ ਪ੍ਰੋਟੈਕਟ ਕੀਤਾ। ਔਰ ਮੈਂ ਕਿਵੇਂ ਸੁਮੇਧ ਸੈਣੀ ਨੂੰ ਪ੍ਰੋਟੈਕਟ ਕੀਤਾ ਇਹਦੀ ਗੱਲ ਮੈਂ ਬਾਅਦ 'ਚ ਕਰਦਾ, ਪਹਿਲਾਂ ਮੈਂ ਇਸ ਕੇਸ ਬਾਰੇ ਥੋੜਾ ਜਿਹਾ ਵੇਰਵਾ ਜ਼ਰੂਰ ਦੇਣਾ ਚਾਹੁੰਦਾ। ਔਰ ਟ੍ਰਿਬਿਊਨ ਅਖਬਾਰ ਨੇ ਵੀ ਇਸ ਦੇ ਉੱਤੇ ਅੱਜ ਐਡੀਟੋਰੀਅਲ ਲਿਖਿਆ, ਇਹ ਮਦਰਜ਼ ਲਾਸਟ ਸਾਈ, ਇੱਕ ਮਾਂ ਦਾ ਅਖੀਰਲਾ ਹੌਕਾ। Court stands convicted of letting down justice. Courts stand convicted of letting down justice. ਕਿ ਇਨਸਾਫ ਦਾ ਥੱਲਾ ਲਾਉਣ ਲਈ ਅਦਾਲਤ ਜਿਹੜੇ ਨੇ ਉਹ ਦੋਸ਼ੀ। ਹੁਣ ਜ਼ਾਹਰ ਹੈ ਵੀ ਇਹਦੇ ਬਾਰੇ ਵੀ ਮੈਂ ਬਾਤ ਚਾਹੁੰਦਾ। ਇਹ ਕੇਸ ਇਹ ਹੈ ਕਿ ਵੀ ਇਹਨਾਂ ਦੇ ਨਾਲ ਜਿਵੇਂ ਮੈਂ ਦੱਸਿਆ ਵੀ ਪਰਿਵਾਰਕ ਝਗੜਾ ਸੀ ਔਰ 24 ਮਾਰਚ ਨੂੰ 18 ਅਪ੍ਰੈਲ 1994 ਨੂੰ ਇਹ ਜਿਹੜੇ ਤਿੰਨਾਂ ਨੂੰ, ਜਿਹਦੇ ਚ ਇਸ ਮਾਂ ਅਮਰ ਕੌਰ ਦਾ ਪੁੱਤਰ ਹੈ ਜਿਸ ਦਾ ਨਾਮ ਵਿਨੋਦ ਕੁਮਾਰ ਹੈ, ਉਸ ਦਾ ਜਵਾਈ ਹੈ ਜਿਹਦਾ ਨਾਮ ਅਸ਼ੋਕ ਕੁਮਾਰ ਹੈ, ਔਰ ਡਰਾਈਵਰ ਹੈ ਜਿਹਦਾ ਨਾਮ ਮੁਖਤਿਆਰ ਸਿੰਘ ਹੈ, ਇਹਨਾਂ ਨੂੰ 18 ਅਪ੍ਰੈਲ 1994 ਨੂੰ ਚੁੱਕਿਆ ਗਿਆ ਔਰ ਉਸ ਤੋਂ ਬਾਅਦ ਟਾਰਚਰ ਕਰਕੇ ਸੁਮੇਧ ਸੈਣੀ ਜਿਹੜਾ SSP ਸੀ ਉਹਦੇ ਹੁਕਮਾਂ ਥੱਲੇ ਉਹਨਾਂ ਨੂੰ ਮਾਰ ਮੁਕਾਇਆ ਗਿਆ, ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਦਿੱਤੀਆਂ ਗਈਆਂ। ਔਰ ਇਸ ਸਾਰੇ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਫੌਰਨ ਜਿਹੜੀ ਹੈ 18 ਅਪ੍ਰੈਲ ਨੂੰ ਇਹ ਵਾਕਿਆ ਹੁੰਦਾ ਹੈ ਔਰ 5 ਮਈ ਨੂੰ ਜਿਹੜਾ ਇਹ ਕੇਸ ਅੰਬਾਲੇ ਤੋਂ ਦਿੱਲੀ ਤਬਦੀਲ ਹੁੰਦਾ ਹੈ ਔਰ ਉਸ ਤੋਂ ਪਹਿਲਾਂ 24 ਮਾਰਚ ਨੂੰ ਹੀ ਜਿਹੜੀ ਹੈ ਉਹ ਪੈਟੀਸ਼ਨ ਜਿਹੜਾ ਹੈ ਉਸ ਦੀ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਹੈ ਹੁੰਦੀ ਹੈ ਔਰ ਇਹਦੇ 'ਚ SSP SP SHO ਇੰਸਪੈਕਟਰ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕਰਨ ਦਾ ਜਿਹੜਾ ਉਹ ਆਰਡਰ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਦਿੱਤਾ ਜਾਂਦਾ ਹੈ। 5 ਮਈ ਨੂੰ ਕੇਸ ਅੰਬਾਲੇ ਤੋਂ ਦਿੱਲੀ ਤਬਦੀਲ ਕਰ ਦਿੱਤਾ ਜਾਂਦਾ ਹੈ ਕਿਉਂਕਿ ਅਮਰ ਕੌਰ ਨੇ ਕਿਹਾ ਕਿ ਵੀ ਇਹ ਬਹੁਤ ਇਨਫਲੂਐਂਸ਼ੀਅਲ ਹੈ ਔਰ ਇਹ ਪ੍ਰਭਾਵ ਪਾਏਗਾ ਕੇਸ ਦੇ ਉੱਤੇ ਸੁਮੇਧ ਸੈਣੀ। ਔਰ ਇਹ ਜਿਹੜਾ ਲੰਬਾ ਵਕਤ ਚੱਲਦਾ ਹੈ, ਗਵਾਹੀਆਂ ਉਹ ਮਾਂ ਜਾ ਰਹੀ ਹੈ ਬਾਰ-ਬਾਰ ਔਰ 5 ਦਸੰਬਰ 1906 ਨੂੰ
ਸੈਣੀ ਔਰ ਦੂਸਰੇ ਤਿੰਨਾਂ ਦੇ ਖਿਲਾਫ ਜਿਹੜੀ CBI ਦੀ ਸਪੈਸ਼ਲ ਅਦਾਲਤ ਹੈ ਉਹ ਦੋਸ਼ ਤੈਅ ਕਰਦੀ ਹੈ ਔਰ ਇਹ 2006 ਚ ਦੋਸ਼ ਤੈਅ ਹੁੰਦੇ ਨੇ। ਪਰ ਇਹ ਫਿਰ ਸੁਮੇਧ ਸੈਣੀ ਔਰ ਦੂਸਰੇ ਜਿਹੜੇ ਨੇ 15 ਦਸੰਬਰ ਨੂੰ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕਰ ਦਿੰਦੇ ਨੇ ਔਰ ਇਹ ਬਾਰ-ਬਾਰ ਅਮਰ ਕੌਰ ਕਹਿੰਦੇ ਵੀ ਮੈਂ ਮਰਨ ਤੋਂ ਪਹਿਲਾਂ ਮੇਰੀ ਚਾਹਨਾ ਹੈ ਕਿ ਮੈਂ ਦੋਸ਼ੀਆਂ ਨੂੰ ਜਿਹੜਾ ਬਿਹਾਈਂਡ ਬਾਰਸ ਦੇਖਾਂ ਜੀ। ਲੇਕਿਨ 21 ਸਾਲ ਉਹ ਲੜਦੀ ਰਹੀ ਕਿ ਜਦੋਂ ਲਾਸਟ ਪੇਸ਼ੀ ਵੀ ਹੋਈ ਉਦੋਂ ਬੇਸ਼ੱਕ ਉਹ ਵੀਲ ਚੇਅਰ ਤੇ ਸੀ, ਸਟ੍ਰੋਕ ਹੋ ਚੁੱਕਾ ਸੀ, ਉਹ ਵੀਲ ਚੇਅਰ ਤੇ ਆਈ, ਉਹ ਜਦੋਂ ਬੋਲ ਵੀ ਰਹੀ ਸੀ ਤਾਂ ਉਹਦੀ ਆਵਾਜ਼ ਨਹੀਂ ਸੀ ਸੁਣਦੀ। ਜੱਜ ਆਪਣੀ ਕੁਰਸੀ ਤੋਂ ਉੱਠ ਕੇ ਆਇਆ ਔਰ ਉਸ ਨੇ ਉਹਨੂੰ ਜਿਹੜਾ ਸੁਣਿਆ। ਲੇਕਿਨ ਜਿਹੜਾ ਅੱਜ ਉਹ ਇਸ ਦੁਨੀਆ ਤੋਂ ਚਲੀ ਗਈ ਔਰ ਇਹ ਜਿਹੜਾ ਕ੍ਰਿਮੀਨਲ ਹੈ ਇਹ ਜਿਹੜਾ ਕਿ ਇੱਕ ਤੋਂ ਬਾਅਦ ਇੱਕ SSP ਹੁੰਦੇ ਆਏ ਨੇ ਇਸ ਟੱਬਰ ਨੂੰ ਔਰ ਤੁਸੀਂ ਨਾਵਾਂ ਤੋਂ ਅੰਦਾਜ਼ਾ ਲਾਓ ਵੀ ਹਿੰਦੂ ਨੇ ਕਿਉਂਕਿ ਸੈਣੀ ਪਰਿਵਾਰਾਂ ਦੇ ਵਿੱਚ ਕਈ ਵਾਰੀ ਮਿਕਸਡ ਵੀ ਹੁੰਦੇ ਨੇ ਔਰ ਇਹ ਜ਼ਾਹਰ ਹੈ ਵੀ ਇਹਨਾਂ ਦਾ ਪਿਓ ਜਿਹੜਾ ਉਹ ਹਿੰਦੂ ਹੋਏਗਾ, ਬੇਸ਼ੱਕ ਮਾਂ ਦਾ ਨਾਮ ਅਮਰ ਕੌਰ ਹੈ। ਔਰ ਇਸ ਸਾਰੇ ਦੌਰ ਦੇ ਵਿੱਚ ਹੁਣ ਜਦੋਂ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਵੀ ਇੱਕ ਪਾਸੇ ਤਾਂ ਸਿੱਖ ਜਵਾਨੀ ਦੀ ਨਸਲ ਕੁਸ਼ੀ ਹੈ, ਉਹਨੂੰ ਤਾਂ ਸਾਰੇ ਕਿ ਵੀ ਇਹ ਸਿੱਖ ਦੇਸ਼ ਦੇ ਲਈ ਟ੍ਰੇਟਰ ਨੇ, ਏਕਤਾ ਅਖੰਡਤਾ ਤੋੜ ਰਹੇ ਸੀ ਔਰ ਇਹਨਾਂ ਨੂੰ ਮਾਰਨਾ ਜਸਟੀਫਾਈਡ ਹੈ ਜੀ। ਪਰ ਹੁਣ ਇਹ ਜਿਹੜਾ ਵਿਨੋਦ ਕੁਮਾਰ ਤੇ ਅਸ਼ੋਕ ਕੁਮਾਰ ਮਾਰੇ ਗਏ ਔਰ ਇਸ ਸਾਰੇ ਦੇ ਲਈ ਕਿਸ ਹੱਦ ਤੱਕ ਜਾ ਕੇ ਔਰ ਇਹ ਇਨਫਲੂਐਂਸ਼ੀਅਲ, ਜਿਵੇਂ ਮੈਂ ਕਿਹਾ ਵੀ ਸੈਣੀ ਮੋਟਰਸ ਦਾ ਬਹੁਤ ਵੱਡਾ ਨਾਂ ਸੀ ਔਰ ਬਹੁਤ ਹੱਦ ਤੱਕ ਜਿਹੜਾ ਉਸ ਵੇਲੇ ਦੇ ਜੱਜਿਸ ਤੇ ਵੀ CBI ਨੇ ਜਿਨ੍ਹਾਂ ਨੇ ਤਿੰਨਾਂ ਦੇ ਖਿਲਾਫ ਦੋਸ਼ ਤੈਅ ਕੀਤੇ 5 ਦਸੰਬਰ 2006 ਨੂੰ। ਆਲਰੇਡੀ ਦੋਸ਼ ਤੈਅ ਹੋਣ ਦਾ ਮਤਲਬ ਹੈ ਕਨਵਿਕਸ਼ਨ, ਲੇਕਿਨ ਇਹਨੂੰ ਕਿਸੇ ਨੇ ਅਹੁਦੇ ਤੋਂ ਤਾਂ ਕੀ ਹਟਾਣਾ ਸੀ ਸੁਮੇਧ ਸੈਣੀ ਨੂੰ। ਜਦੋਂ ਇਹ ਦੋਸ਼ ਤੈਅ ਹੋ ਗਏ ਸੀ ਉਸ ਤੋਂ ਬਾਅਦ ਹੀ ਇਹਨੂੰ ਜਦੋਂ ਡਾਇਰੈਕਟਰ ਜਨਰਲ ਲਾਇਆ ਪੁਲਿਸ ਦਾ ਬਾਦਲ ਨੇ ਤੇ ਵਾਇਸਸ ਫਾਰ ਫਰੀडम ਆਰਗੇਨਾਈਜੇਸ਼ਨ ਜਿਹਦੇ ਨਾਲ ਥੋੜਾ ਬਹੁਤ ਸਾਡਾ ਵੀ ਤਾਲੁਕ ਰਿਹਾ ਕਿਸੇ ਵੇਲੇ, ਉਹਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਗਈ ਕਿ ਵੀ ਇਹ ਆਲਰੇਡੀ CBI ਨੇ ਇੰਡਾਇਕਟ ਕੀਤਾ ਔਰ ਇਸ ਦੇ ਲਈ ਇਹ ਲੱਗਣ ਦੇ ਕਾਬਿਲ ਨਹੀਂ ਹੈ। ਜਿਹੜਾ ਜੱਜ ਸੀ ਬੰਗਾਲੀ ਉਹ ਬੜਾ ਉਹਨੇ ਕ੍ਰੈਡੀਬਲ ਸੀ, ਉਹਨੇ ਸੁਣਿਆ ਔਰ ਆਲਮੋਸਟ ਇਸ ਦੇ ਉੱਤੇ ਇਹ ਆਸ ਸੀ ਕਿ ਰੋਕ ਲੱਗ ਜਾਏਗੀ, ਇਹ ਡਾਇਰੈਕਟਰ ਜਨਰਲ ਨਹੀਂ ਬਣੇਗਾ। ਲੇਕਿਨ ਕੁਝ ਦਿਨਾਂ ਬਾਅਦ ਹੀ ਜਦੋਂ ਕਿ ਕੁਝ ਤਰੀਕਾਂ ਪੈ ਗਈਆਂ, ਸਬੂਤ ਆਏ ਔਰ ਫੈਸਲਾ ਜਾ ਰਿਹਾ ਸੀ ਉਸ ਪਾਸੇ ਵੱਲ, ਬਾਦਲ ਉਹਨਾਂ ਦੀ ਸਰਕਾਰ ਨੇ ਐਫੀਡੇਵਿਟ ਦਿੱਤਾ ਕਿ ਜੀ ਇਹ ਤਾਂ ਬਹੁਤ ਜਿਹੜਾ ਉਹ ਡਿਊਟੀ ਦੇ ਉੱਤੇ ਜਿਹੜਾ ਦੇਸ਼ ਭਗਤ ਔਰ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ ਇਹਨੇ ਦੇਸ਼ ਦੀ ਏਕਤਾ ਅਖੰਡਤਾ ਦੀ ਲੜਾਈ ਲੜੀ ਔਰ ਅਸੀਂ ਇਹਨੂੰ ਹੀ ਡਾਇਰੈਕਟਰ ਜਨਰਲ ਬਣਾਉਣਾ ਚਾਹੁੰਦੇ। ਪਰ ਜੱਜ ਫਿਰ ਵੀ ਅੜਿਆ ਹੋਇਆ ਸੀ। ਕੁਝ ਦਿਨਾਂ ਬਾਅਦ ਜੱਜ ਨੂੰ ਪ੍ਰਮੋਸ਼ਨ ਦੇ ਕੇ ਉੱਪਰ ਭੇਜ ਦਿੱਤਾ ਗਿਆ ਔਰ ਨਵਾਂ ਜੱਜ ਲਾ ਕੇ ਉਹ ਜਿਹੜਾ ਪਾਰਟ ਸੀ ਉਹਨੂੰ ਕਲੀਅਰ ਕਰਕੇ ਇਹਨੂੰ ਜਿਹੜਾ ਹੈ ਉਹ ਡਾਇਰੈਕਟਰ ਜਨਰਲ ਪੁਲਿਸ ਲਾਇਆ ਗਿਆ। ਦੇਖੋ ਫਿਰ ਅਸੀਂ ਦੇਖਦੇ ਹਾਂ ਇਹੀ ਸੁਮੇਧ ਸੈਣੀ ਹੈ ਜਿਹਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੇ ਪਿਤਾ, ਉਹਨਾਂ ਦੇ ਮਾਸੜ ਔਰ ਉਸ ਵੇਲੇ ਇੱਕ IAS ਆਫੀਸਰ ਮਿਸਟਰ ਮੁਲਤਾਨੀ, ਉਹਨਾਂ ਦੇ ਜਵਾਨ ਬੇਟੇ ਨੂੰ ਚੁੱਕ ਕੇ ਵੀ ਵਹੀਂ ਟਾਰਚਰ ਕਰਕੇ ਮਾਰਿਆ ਸੀ। ਉਸ ਕੇਸ ਦੇ ਵਿੱਚ ਵੀ CBI ਕੋਰਟ ਨੇ ਇਹਨੂੰ ਸੁਮੇਧ ਸੈਣੀ ਨੂੰ ਦੋਸ਼ੀ ਬਣਾ ਦਿੱਤਾ ਸੀ, ਪਰ ਅਪੀਲ ਸੁਪਰੀਮ ਕੋਰਟ ਦੇ ਵਿੱਚ ਸੀ ਔਰ ਸੁਪਰੀਮ ਕੋਰਟ ਦੇ ਵਿੱਚ ਜਦੋਂ ਸੁਮੇਧ ਸੈਣੀ ਦੇ ਖਿਲਾਫ ਹੀਅਰਿੰਗ ਹੋਈ ਉਦੋਂ ਵੀ ਪੰਜਾਬ ਸਰਕਾਰ ਨੇ ਬਾਦਲ ਦੇ ਥੱਲੇ, ਕਿਉਂਕਿ ਇਹ ਜਿਹੜੇ ਇਸ ਕਿਸਮ ਦੇ ਕ੍ਰਿਮੀਨਲ ਆਫੀਸਰਸ ਨੇ, ਇਹ ਨਹੀਂ ਹੈ ਵੀ ਉਹਨਾਂ ਦੀ ਪੁਸ਼ਤਪਨਾਹੀ ਇਕੱਲੀ ਏਜੰਸੀਆਂ ਨੇ ਕੀਤੀ ਜਾਂ ਸੈਂਟਰ ਨੇ ਕੀਤੀ ਜਾਂ ਕਾਂਗਰਸ ਨੇ ਕੀਤੀ। ਤੁਸੀਂ ਦੇਖੋਗੇ ਉਹੀ ਸੁਮੇਧ ਸੈਣੀ ਜੇ ਉਹਨੂੰ ਹਾਈ ਕੋਰਟ ਦੇ ਵਿੱਚ ਔਰ ਸੁਪਰੀਮ ਕੋਰਟ ਤੱਕ ਲੜ ਕੇ ਬਾਦਲ ਕਿਆ ਨੇ ਪੰਜਾਬ ਦਾ ਡਾਇਰੈਕਟਰ ਜਨਰਲ ਪੁਲਿਸ ਲਵਾਇਆ ਸੀ। ਅੱਜ ਅਮਰਿੰਦਰ ਦੀ ਸਰਕਾਰ ਹੈ, ਉਹ ਡਾਇਰੈਕਟਰ ਜਨਰਲ ਵਿਜੀਲੈਂਸ ਹੈ। ਇਹੀ ਸੁਰੇਸ਼ ਅਰੋੜਾ ਜਿਹੜਾ ਬਾਦਲਾਂ ਦਾ ਖਾਸਮ ਖਾਸ ਔਰ ਜਿਹਦੇ ਖਿਲਾਫ ਅਮਰਿੰਦਰ ਸੀ, ਹੁਣ ਜਦੋਂ ਅਮਰਿੰਦਰ ਦੀ ਸਰਕਾਰ ਬਣੀ ਇਹ ਵਾਪਸ ਸੁਰੇਸ਼ ਅਰੋੜਾ ਜਿਹੜਾ ਡੈਪੂਟੇਸ਼ਨ ਤੇ ਜਾਣਾ ਚਾਹੁੰਦਾ ਸੀ, ਪਰ ਇਹਨੇ ਅਮਰਿੰਦਰ ਨੇ ਉਹਨੂੰ ਕਿਹਾ ਜੀ ਨਹੀਂ ਤੁਸੀਂ ਜਿਹੜਾ ਪੰਜਾਬ 'ਚ ਹੀ ਰਹੋ। ਔਰ ਜੋ ਅਰੋੜਾ ਅੱਜ ਕਰ ਰਿਹਾ ਅਮਰਿੰਦਰ ਦੇ ਔਰ ਏਜੰਸੀਆਂ ਦੇ ਕਹਿਣ ਤੇ, ਕਿਵੇਂ 47 ਤੋਂ ਜ਼ਿਆਦਾ ਸਿੱਖ ਨੌਜਵਾਨ ਚੁੱਕੇ ਹੋਏ ਨੇ, ਕਿਵੇਂ 5 ਕੇਸ ਜਿਹੜੇ ਨੇ ਉਹ ਸੈਪ ਕਰ ਦਿੱਤੇ ਗਏ ਨੇ ਜਗਤਾਰ ਸਿੰਘ ਜੌਲ ਦੇ ਖਿਲਾਫ ਔਰ ਪਿਛਲੇ 1.5 ਮਹੀਨੇ ਤੋਂ ਟਾਰਚਰ ਲਗਾਤਾਰ ਜਾਰੀ ਹੈ। ਔਰ ਉਸ ਪੀਰੀਅਡਸ ਵੀ ਜਦੋਂ ਸੁਮੇਧ ਸੈਣੀ ਦੇ ਖਿਲਾਫ ਪ੍ਰੋਫੈਸਰ ਭੁੱਲਰ ਦੇ ਪਿਤਾ, ਮਾਸੜ ਔਰ ਮੁਲਤਾਨੀ ਦੇ ਲੜਕੇ ਦਾ ਕੇਸ ਆਲਮੋਸਟ ਉਹ ਇਹਨੂੰ ਸਜ਼ਾ ਹੋ ਸਕਦੀ ਸੀ, ਉਦੋਂ ਪੰਜਾਬ ਸਰਕਾਰ ਨੇ ਜਿਹੜਾ ਇਹ ਐਫੀਡੇਵਿਟ ਦਿੱਤਾ ਉਹਨਾਂ ਦੇ ਅਟਾਰਨੀ ਜਨਰਲ ਨੇ, ਸੋਲਿਸਿਟਰ ਜਨਰਲ ਕਹਿੰਦੇ ਨੇ ਸ਼ਾਇਦ,
ਕਿ ਬਈ ਇਹ ਸੈਣੀ ਤਾਂ ਬਹੁਤ ਦੇਸ਼ ਭਗਤ ਆਫਿਸਰ ਹੈ ਜਿਹਨੇ ਜਾਨ ਤੇ ਖੇਲ ਕੇ ਦੇਸ਼ ਦੀ ਏਕਤਾ ਅਖੰਡਤਾ ਦੀ ਲੜਾਈ ਲੜਦਿਆਂ ਜਿਹੜਾ ਉਹ ਇਹਨਾਂ ਨੂੰ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ। ਔਰ ਭੁੱਲਰ ਤਾਂ ਬੜਾ ਖੂੰਖਾਰ ਦਹਿਸ਼ਤਗਰਦ ਹੈ, ਔਨ ਰੈਕਰਡ ਨੇ, ਇਹ ਕੋਈ ਜ਼ਬਾਨੀ ਕਲਾਮੀ ਗੱਲਾਂ ਨਹੀਂ ਨੇ। ਔਰ ਉਹੀ ਸੁਪਰੀਮ ਕੋਰਟ ਜਿਹਦੇ ਬਾਰੇ ਅੱਜ ਜੇ ਸੀਨੀਅਰ ਐਡਵੋਕੇਟ ਕਹਿੰਦਾ ਵੀ ਆਪਣਾ ਕਾਲਾ ਕੋਟ ਮੈਂ ਲਾ ਰਿਹਾ ਔਰ ਇਸ ਪ੍ਰੋਫੈਸ਼ਨ ਨੂੰ ਮੈਂ ਅਲਵਿਦਾ ਕਹਿ ਰਿਹਾ, ਉਸ ਸੁਪਰੀਮ ਕੋਰਟ ਨੇ ਸੁਮੇਧ ਸੈਣੀ ਨੂੰ ਉਹਦੇ 'ਚ ਵੀ ਐਕਵਿਟ ਕਰ ਦਿੱਤਾ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਵੀ ਅੱਜ ਹਾਲ ਕੀ ਹੈ, ਔਰ ਸੁਰਜੀਤ ਪਾਤਰ ਜਿਹੜੇ ਪੰਜਾਬ ਦੇ ਪੰਜਾਬੀ ਦੇ ਇੱਕ ਚੰਗੇ ਸ਼ਾਇਰ ਨੇ, ਜਦੋਂ ਉਹਨਾਂ ਨੇ ਇਹ ਨਜ਼ਮ ਕਹੀ ਕਿ ਵੀ ਇਹ ਜਿਹੜਾ ਇਨਸਾਫ ਡੀਕਦੇ ਡੀਕਦੇ ਇੱਥੇ ਜਿਹੜੇ ਬੰਦੇ ਨੇ ਉਹ ਵੀ ਬਿਰਖ ਹੋ ਗਏ, ਉਹ ਰੁੱਖ ਬਣ ਗਏ ਨੇ। ਜਿਵੇਂ ਰੁੱਖ ਇੱਕ ਥਾਂ ਖੜਾ, ਤੁਸੀਂ ਖੜੇ 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 ਇਨਸਾਫ ਡੀਕ ਰਹੇ ਹੋ, ਔਰ ਇਨਸਾਫ ਕਿੱਥੇ? ਕਿਉਂਕਿ ਜਦੋਂ ਕਿ ਜਿਨ੍ਹਾਂ ਦੇ ਹੱਥ ਪਾਵਰ ਹੈ, ਔਰ ਇਹ ਮਾਂ ਜਿਹੜੀ ਕਿ 100 ਸਾਲ ਦੀ ਹੋ ਕੇ ਗਈ, ਕਿੰਨੇ ਸਾਲ 24 ਸਾਲ ਜੋ ਕੁਝ ਕੋਲ ਹੋਏਗਾ ਉਹ ਮੁਕਦਮੇ ਤੇ ਲਾ ਦਿੱਤਾ, ਇੱਕ ਤੋਂ ਬਾਅਦ ਇੱਕ ਬਿਮਾਰੀ ਚੋਂ ਨਿਕਲੀ। ਔਰ ਜਦੋਂ ਮੈਂ ਟ੍ਰਿਬਿਊਨ ਦਾ ਵੀ ਐਡੀਟੋਰੀਅਲ ਦੇਖਿਆ, ਮੈਂ ਕਿਹਾ ਇਸ ਕਿਸਮ ਦੇ ਹਿੰਦੂਤਵਾ ਭਾਵੇਂ ਸਿੱਧਾ RSS ਨਹੀਂ ਹੈ, ਪਰ ਜਿਸ ਕਿਸਮ ਦਾ ਇਹਨਾਂ ਦਾ ਮਿਜ਼ਾਜ ਹੈ ਅਲਟੀਮੇਟਲੀ ਸਿੱਖਾਂ ਦੇ ਖਿਲਾਫ ਭੁਗਤਣ ਵਾਲੇ ਨੇ। ਔਰ ਜਿਵੇਂ ਮੈਂ ਕਿਹਾ ਕਿ ਮੈਂ ਇਹਨੇ ਐਡੀਟੋਰੀਅਲ ਲਿਖਿਆ ਵਿਨੋਦ ਖਾਰੇ ਨੇ ਕਿ ਇਹ ਮਦਰਸ ਲਾਸਟ ਸਾਈ, ਇੱਕ ਮਾਂ ਦਾ ਅਖੀਰਲਾ ਹੌਕਾ। ਕੋਰਟ ਸਟੈਂਡ ਕਨਵਿਕਟਡ ਆਫ ਲੈਟਿੰਗ ਡਾਊਨ ਜਸਟਿਸ। It must take extraordinary resilience for a woman to not only begin a battle for justice at age 77 after losing 2 members of her family, but also possess the inner strength to live up to 100 to continue the struggle against all odds. ਮਾਂ 77 ਸਾਲਾਂ ਦੀ ਸੀ ਜਦੋਂ ਉਹਦਾ ਪੁੱਤਰ ਤੇ ਜਵਾਈ ਸੁਮੇਧ ਸੈਣੀ ਨੇ ਚੁੱਕ ਕੇ ਮਾਰੇ। ਉਹਨੇ ਕਿਹਾ ਕਿ ਵੀ ਇਹ ਇਕੱਲਾ ਇਹ ਰੈਜ਼ਿਲੀਅੰਸ ਹੀ ਨਹੀਂ ਹੈ ਕਿ ਕਿਵੇਂ ਕੇਸ ਲੜਿਆ, ਪਰ 100 ਸਾਲ ਤੱਕ ਆਪਣੀ ਉਮਰ ਨੂੰ ਪੁਸ਼ ਕਰਕੇ ਲਿਜਾਣਾ ਇਨਸਾਫ ਲੈਣ ਲਈ, ਇਹ ਵੀ ਇੱਕ ਐਕਸਟਰਾਆਰਡੀਨਰੀ ਗੱਲ ਹੈ। ਅਲਾਸ, as Mrs. Amar Kaur breathed her last on Tuesday, she stood no closer to getting justice than the day in March 1994 when her son-in-law and their driver were allegedly taken away by the police, never to be seen again. ਉਹਨੇ ਕਿਹਾ ਵੀ ਜਿਹੜੀ ਗੱਲ 24 ਸਾਲ ਪਹਿਲਾਂ ਵਾਪਰੀ ਸੀ ਮਾਰਚ 1994 ਚ, ਜਦੋਂ ਹੁਣ ਉਹ ਮਰੀ ਹੈ, ਫਿਰ ਵੀ ਜਸਟਿਸ ਕਿਤੇ ਨੇੜੇ ਤੇੜੇ ਨਹੀਂ ਹੈ। ਔਰ ਜਿੱਦਣ ਕਿ ਉਹਦਾ ਪੁੱਤਰ ਜਵਾਈ ਔਰ ਡਰਾਈਵਰ ਜਿਹੜਾ ਹੈ ਉਹਨਾਂ ਨੂੰ ਚੁੱਕਿਆ ਗਿਆ ਸੀ ਔਰ ਕਦੇ ਵੀ ਉਹਨਾਂ ਨੂੰ ਦੁਬਾਰਾ ਨਹੀਂ ਦੇਖਿਆ ਗਿਆ। Such has been the tardy pace of movement in the case that it has been cited as setting many records in original delay at every step of prosecution, from filing of challan to trimming of charges to the recording of evidence. ਉਹਨੇ ਕਿਹਾ ਜੀ ਜੇ ਕੋਈ ਕਲਾਸੀ ਕੇਸ ਦੇਖਣਾ ਹੈ ਕਿ ਕਿਵੇਂ ਜਸਟਿਸ ਡਿਨਾਈ ਕੀਤਾ ਗਿਆ, ਤੇ ਫਿਰ ਹਰ ਸਟੈਪ ਦੇ ਉੱਤੇ ਪੂਰੀ ਇੱਕ ਡੈਲੀਬਰੇਟ ਡਿਨਾਇਲ ਸੀ। ਉਹ ਭਾਵੇਂ ਕੇਸ ਫਾਈਲ ਕਰਨਾ ਹੋਏ ਚਲਾਨ, ਉਸ ਦੇ ਉੱਤੇ ਦੋਸ਼ ਆਇਦ ਕਰਨੇ ਹੋਣ, ਜਾਂ ਗਵਾਹਾਂ ਦਾ ਜਿਹੜੇ ਹੈ ਰੈਕਰਡ ਲੈਣਾ ਹੋਏ, ਗਵਾਹੀ ਲੈਣੀ ਹੋਏ। The justice system in the country is routinely decried for its failure to deliver in reasonable time. ਇਸ ਮੁਲਕ ਦਾ ਇਨਸਾਫ ਸਿਸਟਮ, ਉਸ ਦੇ ਉੱਤੇ ਕ੍ਰਿਟਿਸਿਜ਼ਮ ਹੁੰਦਾ ਕਿ ਬਈ ਉਹ ਕਦੇ ਵੀ ਇਨਸਾਫ ਟਾਈਮ ਸਿਰ ਨਹੀਂ ਦਿੰਦਾ। ਬਟ this particular case may not be one of just corrupt and inadequate machinery. ਪਰ ਇਹ ਜਿਹੜਾ ਕੇਸ ਹੈ ਇਹਦਾ ਸੰਬੰਧ ਸਿਰਫ ਕਰਪਟ ਜੁਡੀਸ਼ਰੀ ਜਾਂ ਨਾ ਕਾਫੀ ਜਿਹੜੀ ਹੈ ਮਸ਼ੀਨਰੀ ਇਹਦੇ ਤੱਕ ਮਹਿਦੂਦ ਨਹੀਂ ਹੈ। The prime accused here is a man who has remained the Director General of Punjab Police, Sumedh Saini, and continues to be in service. ਕਿ ਵੀ ਇਹ ਡਾਇਰੈਕਟਰ ਜਨਰਲ ਰਿਹਾ ਔਰ ਅੱਜ ਵੀ ਉਸ ਨੌਕਰੀ ਦੇ ਵਿੱਚ ਹੈ। The fact that he went on to get promotions from the rank of SSP to the very top despite this and other similar serious charges against him speaks for itself. ਕਿ ਵੀ ਇਹ ਜਿਹੜਾ ਬੰਦਾ ਇੱਕ ਤੋਂ ਬਾਅਦ ਇੱਕ ਪ੍ਰਮੋਸ਼ਨ ਜਿਹਨੂੰ ਮਿਲੀ ਔਰ ਜਿਸ ਦੇ ਇੰਨਾ ਪ੍ਰਭਾਵ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਹੈ ਕਿ ਵੀ ਸਪੀਕਸ ਫॉर ਆਰਗੂਮੈਂਟਸ, ਫਰੈਂਡਸ ਐਂਡ ਪੈਟਰਨਸ ਹੀ ਕੁਡ ਮੋਬਿਲਾਈਜ਼ ਇਨ ਹਿਸ ਡਿਫੈਂਸ। ਕਿ ਉਹਨੇ ਆਪਣੇ ਕਿਵੇਂ ਦੋਸਤਾਂ ਨੂੰ ਜਿਹੜੇ ਉਹਦੀ ਪੁਸ਼ਤਪਨਾਹੀ ਕਰਨ ਵਾਲੇ ਨੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਕਿਵੇਂ ਇਹਨੇ ਭੁਗਤਾਇਆ ਹੋਏਗਾ। Held in awe, feared and loathed in equal measure,
depending on who you speak to, this is no ordinary officer. ਸੁਮੇਧ ਸੈਣੀ ਕੋਈ ਆਮ ਅਫਸਰ ਨਹੀਂ ਹੈ, ਇਸ ਦਾ ਇੱਕ ਬੜਾ ਰੋਬ ਹੈ, ਡਰ ਹੈ, ਲੋਕ ਡਰਦੇ ਨੇ ਔਰ ਇਹਨੂੰ ਕਹਿੰਦੇ ਨੇ ਥਰ-ਥਰ ਕੰਬਦੇ ਨੇ ਇਹਦੇ ਸਾਹਮਣੇ। ਇਸ ਕਿਸਮ ਦਾ ਇਹਦਾ ਖੌਫ ਦਾ ਪ੍ਰਭਾਵ ਹੈ ਜੀ। Given the aplomb with which he could deliver what any government desired and the lightness with which he could treat law, often with no attempt to cover up, it's no surprise that he is the subject of many a legend, part truth, part myth. ਉਹਨੇ ਕਿਹਾ ਜੀ ਇਹ ਸਾਰਿਆਂ ਦਾ ਹੀ ਚਹੇਤਾ ਰਿਹਾ, ਕਿਉਂਕਿ ਜੋ ਕੋਈ ਕਹਿੰਦਾ ਇਹ ਕਰਕੇ ਦਿਖਾਉਂਦਾ ਰਿਹਾ, ਡਿਲੀਵਰ ਕਰਦਾ ਰਿਹਾ। ਔਰ ਯਾਦ ਰਹੇ ਵੀ ਪਿੰਕੀ ਕੈਟ ਜਿਹਦਾ ਅਸੀਂ ਉਹ ਵੀ ਸੁਮੇਧ ਸੈਣੀ ਦੀ ਕੈਟ ਸੀ ਕਿ ਕਿਵੇਂ ਉਹਨੇ ਜਾ ਕੇ ਘਰਾਂ ਚੋਂ ਚੁੱਕ ਕੇ ਨੌਜਵਾਨ ਮਾਰੇ। ਔਰ ਜਦੋਂ ਉਹਨੇ ਆਵਾਜ਼ ਚੁੱਕੀ ਵੀ ਇੱਕ ਸਟੇਜ ਦੇ ਉੱਤੇ ਪਿੰਕੀ ਕੈਟ ਨੇ ਵੀ ਮੇਰੇ ਤੋਂ ਕੀ ਕਰਵਾਇਆ, ਇੱਕਦਮ ਉਹਦਾ ਨੈਰੇਸ਼ਨ ਬਦਲ ਗਿਆ ਔਰ ਵਕਤ ਪਾ ਕੇ ਫਿਰ ਉਦੋਂ ਹੀ ਪਤਾ ਲੱਗਾ ਜਦੋਂ ਉਹਦਾ ਬਿਆਨ ਬਿਲਕੁਲ ਉਲਟ ਆਇਆ ਹੋਇਆ ਸੀ। ਸੋ ਜ਼ਾਹਰ ਹੈ ਇਹੀ ਗੱਲ ਇਹ ਪੁਆਇੰਟ ਆਊਟ ਕਰ ਰਿਹਾ ਵੀ ਇਸ ਕਿਸਮ ਦਾ ਇਹਦਾ ਪ੍ਰਭਾਵ ਹੈ ਕਿ ਇਹ ਲਾਅ ਨੂੰ ਜਦੋਂ ਮਰਜੀ ਲਾਈਟਲੀ ਟਰੀਟ ਕਰਾ ਦੇ, ਕੋਈ ਉਹਨੂੰ ਕਵਰ ਅਪ ਕਰ ਦੇ, ਇਹਨੂੰ ਕੌਣ ਰੋਕਣ ਵਾਲਾ ਹੈ। ਔਰ ਇਹ ਜਿਹੜਾ ਇਸ ਵੇਲੇ ਆਪਣੇ ਇਸ ਕਿਸਮ ਦੀਆਂ ਕਰਤੂਤਾਂ ਲਈ ਲੈਜੈਂਡ ਬਣ ਗਏ। ਇਸ ਦੇ ਉੱਤੇ ਜਿਹੜਾ ਇਹਦਾ ਇੱਕ ਨਾਮ ਪੈਦਾ, ਭਾਵੇਂ ਉਹਦੇ 'ਚ ਕੁਛ ਪਾਰਟ ਟਰੂਥ ਹੋਏਗਾ, ਕੁਛ ਸੱਚ ਹੈ, ਕੁਛ ਮਿਥ ਹੈ, ਪਰ ਮਤਲਬ ਇਹ ਹੈ ਵੀ ਇਹ KP ਗਿੱਲ ਤੋਂ ਬਾਅਦ ਜੇ ਕਹਿਣਾ ਹੋਏ ਤਾਂ ਇਹ ਉਸ ਕਿਸਮ ਦਾ ਇਹਦਾ ਰੈਪੂਟੇਸ਼ਨ ਔਰ ਜੋ ਇਹਦੀਆਂ ਕਰਤੂਤਾਂ ਨੇ ਉਹਨੂੰ ਉਸ ਲੈਵਲ ਤੇ ਕੁਆਲੀਫਾਈ ਕਰਵਾਉਂਦੀਆਂ ਨੇ। The sad truth is our judicial system is entirely responsible for confirming this larger than life persona of an officer who no one seems to be able to question. ਬਾਕੀ ਹਕੂਮਤਾਂ ਕੀ ਕਰਦੀਆਂ ਨੇ ਜਾਂ ਦੂਸਰਾ ਕੀ ਕਰਦਾ ਹੈ, ਇਹ ਕਹਿੰਦਾ ਵੀ ਜਿਹੜਾ ਸਭ ਤੋਂ ਦੁਖਦਾਈ ਸੱਚਾਈ ਇਹ ਹੈ ਕਿ ਸਾਡਾ ਜੁਡੀਸ਼ੀਅਲ ਸਿਸਟਮ ਜਿਹੜਾ ਕਿ ਇਸ ਬੰਦੇ ਨੂੰ ਜਿਹੜਾ ਲਾਰਜਰ ਦੈਨ ਲਾਈਫ ਜਿਹਨੂੰ ਬਣਾਇਆ ਹੋਇਆ ਉਹਨੂੰ ਸਵਾਲ ਕਰਨ ਦਾ ਜਾਂ ਉਹਨੂੰ ਅਕਾਊਂਟੇਬਲ ਠਹਿਰਾਉਣ ਦੀ ਜੁਡੀਸ਼ਰੀ ਦੇ ਵਿੱਚ ਵੀ ਹਿੰਮਤ ਨਹੀਂ ਹੈ। ਇਟ ਹੈਜ਼ ਬੀਨ ਅਨਏਬਲ ਟੂ ਈਦਰ ਇਕਵਿਟ ਔਰ ਕਨਵਿਕਟ ਸੈਣੀ ਐਂਡ ਆਫਟਰ 23 years we do not know who the real culprits are। ਕਿ ਜੁਡੀਸ਼ਰੀ 'ਚ ਇੰਨਾ ਵੀ ਹੌਸਲਾ ਨਹੀਂ ਸੀ ਕਿ ਜਾਂ ਉਹਨੂੰ ਸਜ਼ਾ ਦਿੰਦੀ ਜਾਂ ਉਹਨੂੰ ਮਾਫ ਕਰਦੀ ਸੁਮੇਧ ਸੈਣੀ ਨੂੰ। ਔਰ 23 ਸਾਲ ਬਾਅਦ ਵੀ ਅਸਲੀ ਜਿਹੜੇ ਕਾਤਲ ਨੇ ਉਹ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨੇ। ਐਜ਼ ਏ ਨੇਸ਼ਨ we simply do not even have the collective moral elan to apologize to Mr. Amar Kaur posthumously। ਕਿ ਵੀ ਅਸੀਂ ਸਾਰਾ ਨੇਸ਼ਨ 1 ਬਿਲੀਅਨ 300 ਮਿਲੀਅਨ ਦਾ ਸਾਡੇ ਕੋਲ ਇਖਲਾਕੀ ਜਿਹੜਾ ਉਹ ਮੋਰਲ ਹਾਈ ਗਰਾਊਂਡ ਵੀ ਨਹੀਂ ਹੈ ਕਿ ਅਸੀਂ ਮਰੀ ਹੋਈ ਅਮਰ ਕੌਰ ਤੋਂ ਹੀ ਪੋਸਟਿਊਮਸਲੀ ਮਾਫੀ ਮੰਗ ਲਈ ਕਿ ਐਜ਼ ਅ ਨੇਸ਼ਨ ਕਿ ਵੀ ਅਸੀਂ ਕੀ ਕੀਤਾ ਹੈ ਇਸ ਦੇ ਨਾਲ। ਸੋ ਇਹ ਹੈ ਕਿ ਵੀ ਜਦੋਂ ਕੋਈ ਸਿਸਟਮ ਜਿਸ ਦੇ ਹੱਥ 'ਚ ਪਾਵਰ ਹੁੰਦੀ ਹੈ, ਜਿਨ੍ਹਾਂ ਦੇ ਕੋਲ ਉੱਪਰੋਂ ਆਉਂਦੀ ਹੈ, ਤੇ ਕਿਵੇਂ ਉਹਦੀ ਅਫਸਰਸ਼ਾਹੀ, ਉਹਦੀ ਜੁਡੀਸ਼ਰੀ, ਉਹਦਾ ਮੀਡੀਆ ਜਿਹੜਾ ਕਿ ਪੰਜਾਬ ਦੇ ਵਿੱਚ ਝੂਠ ਨੂੰ ਕਿਵੇਂ ਉਹਨਾਂ ਨੇ ਅੱਤਵਾਦ, ਦਹਿਸ਼ਤਗਰਦੀ, ਇੰਗਲੈਂਡ, ਦੂਜੇ ਤੀਜੇ ਪਾਰਟਲੀ ਲੀਕ, ਔਰ ਇਸ ਖਬਰ ਨੂੰ ਕਿੰਨਿਆਂ ਕੁ ਨੇ ਸਾਰੇ 24 ਸਾਲ ਦੇ ਪੀਰੀਅਡ 'ਚ ਇਸੇ ਹੀ ਮੀਡੀਆ ਨੇ। ਔਰ ਇਹ ਜਿਹੜੇ ਕੋਈ ਸਿੱਖ ਨਹੀਂ ਨੇ ਕਿ ਲੇਖਨ, ਕਿਉਂਕਿ ਉਹਨੇ ਸਿੱਖ ਮਾਰੇ ਨੇ ਇਸ ਲਈ ਉਹ ਉਹਨਾਂ ਦਾ ਹੀਰੋ ਹੈ। ਔਰ ਕਹਿੰਦੇ ਜੇ ਮਾੜੇ ਮੋਟੇ ਦੂਜੇ ਵੀ ਰਗੜ ਦਿੱਤੇ ਆ ਆਪਣੇ ਹੀ ਤਾਂ ਕੋਈ ਗੱਲ ਨਹੀਂ। ਸੋ ਇਸ ਸਿਸਟਮ ਦੇ ਨਾਲ ਹੁਣ ਜੇ ਸਾਡੇ ਲੋਕ ਸਮਝਣ ਕਿ ਭਾਈ ਇਹਨਾਂ 'ਚ ਰਹਿੰਦੇ ਆ ਸਾਨੂੰ ਇਨਸਾਫ ਮਿਲੇਗਾ ਜਾਂ ਇਹ ਸਾਨੂੰ ਉੱਥੇ ਜਿਹੜਾ ਉਹ ਆਣ ਔਰ ਅਣਖ ਨਾਲ ਜਿਉਣ ਦੇਣਗੇ, ਇਹ ਸਾਹਮਣੇ ਹੈ ਕਿ ਜੀ ਡਾਕਟਰ ਸਾਹਿਬ ਬਿਲਕੁਲ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਨੂੰ ਲਗਾਤਾਰ ਕਰ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਇਹ ਗੱਲ ਲਗਾਤਾਰ ਜਾਰੀ ਰਹੇ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ 3 ਵੇਜ਼ ਰਾਹੀਂ ਕਰ ਸਕਦੇ ਹੋ, ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ, ਮੰਥਲੀ ਡੋਨੇਸ਼ਨ, ਜਾਂ ਫਿਰ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਡੇ ਇਸ ਪਤੇ ਤੇ ਮੇਲ ਕਰ ਸਕਦੇ ਹੋ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਡੇ ਫੋਨ ਨੰਬਰ ਤੇ ਸੰਪਰਕ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।